ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 18 ਨਵੰਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ, ਖਬਰ ਕੱਲ੍ਹ ਤੁਹਾਨੂੰ ਵੀਲੌਗ ਦੇ ਆਖਰ ਤੇ ਦਿੱਤੀ ਸੀ। ਬੜੀ ਦੁਖੀ ਖਬਰ ਸੀ, ਜ਼ਾਹਿਰ ਹੈ ਤੁਸੀਂ ਸਾਰੇ ਉਹਨੂੰ ਸੁਣ ਕੇ ਦੁਖੀ ਵੀ ਹੋਏ ਸੋ, ਮੈਂ ਵੀ ਹੋਇਆ ਸਾਂ। ਜਿਹੜੀ ਇੱਕ ਬੱਚੀ ਜ਼ਾਰਾ ਨੂੰ ਕਤਲ ਕਰ ਦਿੱਤਾ ਗਿਆ ਸੀ ਔਰ ਗੁਜਰਾਂਵਾਲੇ ਡਿਵੀਜ਼ਨ ਦਾ ਇਹ ਸਾਰਾ ਵਾਕਿਆ ਹੈ। ਔਰ ਹੁਣ ਸਾਡੇ ਕੋਲ ਉਹਦੀ ਕੁਝ ਅਪਡੇਟ ਹੈ। ਉਹਦੀ ਜਿਹੜੀ ਮਰਕਜ਼ੀ ਮੁਲਜ਼ਮਾ, ਉਹਦੀ ਖਾਲਾ ਵੀ ਅਤੇ ਉਹਦੀ ਸੱਸ ਵੀ, ਜਿਹੜੀ ਉਹਦਾ ਨਾਂ ਸੁਗਰਾ ਬੀਬੀ ਸੀ, ਉਹਨੇ ਹੁਣ ਆਪਣਾ ਜੁਰਮ ਜਿਹੜਾ ਉਹ ਮੰਨ ਲਿਆ। ਉਹਦੀਆਂ 2 ਧੀਆਂ ਵੀ ਨਾਲ ਗ੍ਰਿਫਤਾਰ ਹੋਈਆਂ ਨੇ, ਨਾਲ ਉਹਦਾ ਕੋਈ ਨਵਾਸਾ ਵੀ ਗ੍ਰਿਫਤਾਰ ਹੋਇਆ, ਕੋਈ ਹੋਰ ਵੀ ਇੱਕ ਅੱਧਾ ਮਰਦ ਘਰ ਦਾ ਗ੍ਰਿਫਤਾਰ ਹੋਇਆ। ਨਵੀਦ ਨਾਮੀ ਮੇਰਾ ਖਿਆਲ ਕੋਈ ਮੁਜਰਮ ਹੈ ਜਾਂ ਮੁਲਜ਼ਮ ਹੈ ਜਿਹੜਾ ਨਾਲ ਗ੍ਰਿਫਤਾਰ ਹੈ। ਬਹਰਹਾਲ ਮੈਜਿਸਟ੍ਰੇਟ ਸਾਹਿਬਾਂ ਜਿਹੜੀਆਂ ਹਮੈਰਾ ਮੁਜ਼ੱਫਰ, ਉਹ ਇਸ ਕੇਸ ਨੂੰ ਸੁਣ ਰਹੀਆਂ ਨੇ। ਔਰ ਪਹਿਲੇ ਤਾਂ ਇਹ ਸਿਰਫ ਉਸ ਬੱਚੀ ਦੀ ਤਲਾਸ਼ੇ ਗੁੰਮਸ਼ੁਦਾ ਸੀ ਨਾ, ਕਿਉਂਕਿ ਉਹਦੇ ਵਾਲਿਦ ਨੂੰ ਤਾਂ ਨਹੀਂ ਸੀ ਪਤਾ ਕਿ ਉਹ ਬੱਚੀ ਨੂੰ ਕਤਲ ਕਰ ਦਿੱਤਾ ਹੈ, ਬੱਚੀ ਲੱਭ ਨਹੀਂ ਸੀ ਰਹੀ, ਅਤੇ ਇਹਨਾਂ ਨੇ ਇਹੀ ਆਖ ਦਿੱਤਾ ਕਿ ਉਹ ਘਰੋਂ ਚਲੀ ਗਈ ਹੈ। ਔਰ ਨਾਲ ਉਹਦੇ 'ਤੇ ਬਦਚਲਨੀ ਦਾ ਇਲਜ਼ਾਮ ਵੀ ਲਾ ਦਿੱਤਾ ਕਿ ਉਹਦਾ ਕਰੈਕਟਰ ਠੀਕ ਨਹੀਂ ਸੀ, ਕਿਸੇ ਨਾਲ ਭੱਜ ਗਈ ਹੈ। ਹੁਣ ਜਿਸ ਵੇਲੇ ਪੁਲਿਸ ਨੇ ਤਫਤੀਸ਼ ਕੀਤੀ ਹੈ ਅਤੇ ਇਹ ਸੁਗਰਾ ਬੀਬੀ ਜਿਹੜੀ ਹੈ, ਇਹ ਉਹਦੀ ਸੱਸ ਵੀ ਲੱਗਦੀ ਹੈ ਕਤਲ ਹੋਣ ਵਾਲੀ ਜ਼ਾਰਾ ਦੀ, ਜਿਹੜੀ ਇਹਦੀ ਬਹੂ ਵੀ ਸੀ ਔਰ ਇਹਦੀ ਭਾਣਜੀ ਵੀ ਸੀ। ਇਹ ਸੁਗਰਾ ਬੀਬੀ ਨੇ ਹੁਣ ਮੰਨ ਲਿਆ ਕਿ ਇਹ ਮੈਂ ਕੀਤਾ ਸਾਰਾ ਜ਼ੁਲਮ ਔਰ ਇਹਦੇ 'ਚ ਹੋਰ ਕਿਸੇ ਦਾ ਕਸੂਰ ਨਹੀਂ, ਔਰ ਮੈਂ ਹੀ ਸਾਰਿਆਂ ਨੂੰ ਇਨਵੋਲਵ ਕੀਤਾ, ਔਰ ਇਹਦਾ ਜਿਹੜਾ ਚਾਲ ਚੱਲਣ ਦੇ ਉੱਤੇ ਮੈਂ ਇਲਜ਼ਾਮ ਲਾ ਰਹੀ ਸੀ ਉਹ ਝੂਠ ਸੀ। ਇਹ ਸਿਰਫ ਨਫ਼ਰਤ ਅਤੇ ਹਸਦ ਕਿ ਮੇਰੇ ਬੱਚੇ ਨਾਲ ਇਹਦੀ, ਬੇਟੇ ਨਾਲ ਇਹਦੀ ਇੰਨੀ ਅੱਛੀ ਅੰਡਰਸਟੈਂਡਿੰਗ ਕਿਉਂ ਸੀ, ਜਾਂ ਪੁੱਤਰ ਜਿਹੜਾ ਉਹ ਨੌਂ ਦੀ ਸਾਈਡ ਕਿਉਂ ਇੰਨੀ ਲੈਂਦਾ ਸੀ, ਇਸੇ ਗੁੱਸੇ ਦੇ ਵਿੱਚ ਇਸ ਸੱਸ ਨੇ ਉਹਨੂੰ ਮਾਰਿਆ। ਬਹਰਹਾਲ ਵੇਖਦੇ ਹਾਂ ਹੁਣ ਹਮੈਰਾ ਮੁਜ਼ੱਫਰ ਸਾਹਿਬਾ, ਇਹ ਖਬਰ ਸਭ ਤੋਂ ਪਹਿਲੇ ਇਸ ਤੋਂ ਰੱਖੀ ਹੈ ਕਿ ਇਹਦੇ 'ਚ ਇਨਸਾਫ ਹੋਵੇ। ਜ਼ੁਲਮ ਬਹੁਤ ਵੱਡਾ ਹੋਇਆ, ਅਸੀਂ ਐਕਸਪੈਕਟ ਕਰਾਂਗੇ ਕਿ ਇੱਕ ਖਾਤੂਨ ਹੀ ਮੈਜਿਸਟ੍ਰੇਟ ਹੈ ਇਹਦੇ ਵਿੱਚ, ਹਮੈਰਾ ਮੁਜ਼ੱਫਰ। ਵੈਸੇ ਤਾਂ ਜੁਡੀਸ਼ਰੀ ਦਾ ਹਾਲ ਕੁਝ ਰਹਿ ਨਹੀਂ ਗਿਆ, ਲੇਕਿਨ ਸਾਡੀ ਐਕਸਪੈਕਟੇਸ਼ਨ ਹੋਏਗੀ, ਇਹ ਵੀ ਸਾਡੀ ਬੱਚੀ ਹੋਏਗੀ ਹਮੈਰਾ ਮੁਜ਼ੱਫਰ ਵੀ, ਕਿ ਇਹਦੇ ਵਿੱਚ ਕਾਨੂੰਨ ਦੇ ਤਕਾਜ਼ਿਆਂ ਨੂੰ ਵੇਖਦੇ ਹੋਏ ਦਰੁਸਤ ਤਰੀਕੇ ਦੇ ਨਾਲ ਇਹਦੇ 'ਚ ਇਨਸਾਫ ਹੋਵੇ ਔਰ ਛੇਤੀ ਇਨਸਾਫ ਹੁੰਦਾ ਹੋਇਆ ਵੀ ਜਿਹੜਾ ਉਹ ਅੱਗੋਂ ਨਜ਼ਰ ਆਵੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਤੁਹਾਡੇ ਸਾਹਮਣੇ ਉਹ ਅਸੀਂ ਰੱਖਾਂਗੇ। ਇੱਕ ਪੰਜਾਬ ਦੇ ਵਜ਼ੀਰ ਤਾਲੀਮ ਨੇ, ਉਹਨਾਂ ਨੇ ਇੱਕ ਬਿਆਨ ਦਿੱਤਾ। ਬਿਆਨ ਬੜਾ ਦਿਲਸੋਜ਼ ਹੈ। ਜਿਸ ਵੇਲੇ ਮੈਂ ਬਿਆਨ ਸੁਣਿਆ ਅਤੇ ਮੇਰਾ ਤਾਂ ਇੱਕ ਵਾਰੀ, ਜਿਹਨੂੰ ਕਲੇਜਾ ਆਉਂਦੇ ਨੇ ਨਾ ਪੰਜਾਬੀ 'ਚ, ਉਹ ਇੱਕ ਵਾਰ ਬਿਲਕੁਲ ਠੰਡਾ ਹੋ ਗਿਆ ਕਿ ਚਲੋ ਯਾਰ, ਇਸ ਚੋਰ ਹਕੂਮਤ 'ਚ ਵੀ ਕੋਈ ਬੰਦੇ ਦਾ ਪੁੱਤਰ ਹੈ ਜਿਹੜਾ ਲੋਕਾਂ ਵਾਸਤੇ ਕੰਮ ਕਰਨਾ ਚਾਹ ਰਿਹਾ। ਲੇਕਿਨ ਜਦੋਂ ਮੈਂ ਪੂਰਾ ਬਿਆਨ ਸੁਣਿਆ ਤਾਂ ਉਦੋਂ ਮੈਨੂੰ ਸਮਝ ਲੱਗੀ ਕਿ ਨਾ 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 ਨਾ, ਇਹ ਇਹਨਾਂ ਦੇ ਵਿੱਚ ਕੋਈ ਬੰਦੇ ਦਾ ਪੁੱਤਰ ਬਣ ਜਾਏ ਉਹ ਕਿਸ ਤਰ੍ਹਾਂ ਮੁਮਕਿਨ ਹੈ। ਪੂਰਾ ਬਿਆਨ ਸੁਣਿਆ ਤਾਂ ਸਮਝ ਲੱਗਾ ਕਿ ਇਹ ਤਾਂ ਨਵੀਂ ਦਿਹਾੜੀ ਲਾਉਣ ਦਾ ਕੋਈ ਨਾ ਕੋਈ ਸਿਸਟਮ ਹੈ। ਇਹ ਜ਼ਰਾ ਪਹਿਲਾਂ ਜ਼ਰਾ ਬਿਆਨ ਥੋੜ੍ਹਾ ਜਿਹਾ ਸੁਣੋ, ਪੂਰਾ ਤਾਂ ਨਹੀਂ ਸੁਣਵਾ ਸਕਦੇ, ਥੋੜ੍ਹਾ ਜਿਹਾ ਬਿਆਨ ਸੁਣਵਾਉਣੇ ਜਿਹਦੇ ਵਿੱਚ ਇਹ ਗੱਲ ਕਰਦੇ ਨੇ ਕਿ ਤੁਹਾਨੂੰ ਹੈਲਥ ਇੰਸ਼ੋਰੈਂਸ ਦੇਣੀ, ਕੋਈ ਥੋੜ੍ਹੇ ਜਿਹੇ ਪੈਸੇ ਤੁਸੀਂ ਦੇ ਦਿਓ ਅਤੇ ਥੋੜ੍ਹੇ ਜਿਹੇ ਮੈਂ। ਇਹ ਮੇਰਾ ਖਿਆਲ ਪੰਜਾਬ ਦੇ ਵਜ਼ੀਰ ਤਾਲੀਮ ਨੇ, ਜਿਹੜੇ ਟੀਚਰਾਂ ਨੂੰ ਆਉਂਦੇ ਨੇ ਕਿ ਤੁਹਾਨੂੰ ਹੈਲਥ ਇੰਸ਼ੋਰੈਂਸ ਦੇਣੀ ਹੈ, ਕੋਈ 500-600 ਰੁਪਈਆ ਤੁਸੀਂ ਦੇ ਦਿਓ, 500-600 ਮਹੀਨੇ ਦਾ ਮੈਂ ਦੇ ਦਿਆਂ, ਗਵਰਨਮੈਂਟ ਦੇ ਦੇ, ਤੇ ਤੁਹਾਨੂੰ ਹੈਲਥ ਇੰਸ਼ੋਰੈਂਸ देंगे। ज़रा सुनो फिर तो इस पर तबसरा करने। क्यों आपकी इंश्योरेंस नहीं हो सकती? ये क्या तरीका है? इतनी इंश्योरेंस कंपनी है, दे देंगे आप 1500, आप दें 1500, हम दें, आपकी हेल्थ तो कवर हो ना। क्यों माओं के इलाज के लिए, बहनों के इलाज के लिए, और फिर जब अल्लाह ताला से डर के कह रहा हूँ फौत हो जाए, सब ने खुदा के पास जाना है। क्या नई दफ्तरों में रुलते हुए टीचर्स के बच्चे देखे आपने? सुन लिया जी। ये जो मैं इनिशियली सुनिया तो मैंने लगा, मैं कि चलो कोई बीबा बंदा है यार, ਹੋਰ ਕੁਝ ਨਹੀਂ। ਇਸ ਹਕੂਮਤ 'ਚ ਵੀ ਕੋਈ ਬੀਬਾ ਬੰਦਾ ਹੈ ਜਿਹੜਾ ਉਸਤਾਦਾਂ ਵਾਸਤੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜੇ ਮਾਸਟਰ ਨੇ, ਉਸਤਾਦ ਨੇ, ਉਹਨਾਂ ਵਾਸਤੇ ਤਾਂ ਕਦੇ ਕੋਈ ਨਹੀਂ ਸੋਚਦਾ। ਅਤੇ ਮੈਂ ਇਹ ਸੋਚਿਆ ਕਿ ਚਲੋ ਹੋਰ ਕੁਝ ਨਹੀਂ, ਅਤੇ ਇਹ ਬੰਦਾ ਉਸਤਾਦਾਂ ਵਾਸਤੇ ਸੋਚਣ ਡਿਆ, ਭਾਵੇਂ ਵਜ਼ੀਰ ਤਾਲੀਮ ਹੀ ਹੈ। ਲੇਕਿਨ ਫਿਰ ਸਮਝ ਆਈ ਕਿ ਇਹ ਤਾਂ ਬਰੀਕ ਕਾਰਵਾਈ ਹੈ, ਇਹ ਤਾਂ ਆਪਣੀ ਦਿਹਾੜੀ ਲਾਉਣ ਦੇ ਚੱਕਰ 'ਚ ਨੇ। ਉਹ ਕਿਸ ਤਰ੍ਹਾਂ, ਹੁਣ ਮੈਂ ਦੱਸਣਾ ਤੁਹਾਨੂੰ। ਭਾਈ ਸਾਹਿਬ ਬੜੀ ਪੁਰਸੋਜ਼ ਕਿਸਮ ਦੀ, ਬੜੀ ਅੰਦਰੋਂ ਆਵਾਜ਼ ਕੱਢ ਕੇ ਨਾ, ਇਹਨਾਂ ਦੇ ਸੀਨੇ 'ਚ ਦਰਦ ਹੈ ਕੌਮ ਦਾ, ਇਹ ਬੜੀ ਅੰਦਰੋਂ ਆਵਾਜ਼ ਕੱਢ ਕੇ ਆਖਣ ਡਏ ਨੇ ਵੀ ਮੈਂ ਨਹੀਂ ਚਾਹੁੰਦਾ ਤੁਸੀਂ ਇੰਝ ਹੀ ਮਰ ਜਾਓ, ਮੈਂ ਨਹੀਂ ਚਾਹੁੰਦਾ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਨਾ ਹੋਵੇ। ਇੰਸ਼ੋਰੈਂਸ ਤੁਹਾਡੀ ਕਹਿੰਦੇ ਨੇ ਨਹੀਂ ਹੋਣੀ, ਕਿਉਂ ਨਹੀਂ ਹੋਣੀ, ਕਰਾ ਕੇ ਦੇਵਾਂਗੇ, ਅਤੇ ਤੁਸੀਂ 600-700, 1000-1200 ਤੁਸੀਂ ਦੇ ਦਿਓ ਅਤੇ ਬਾਕੀ ਅਸੀਂ ਦੇ ਦਿੰਦੇ। ਇਹ ਉਹੀ ਹੈਲਥ ਇੰਸ਼ੋਰੈਂਸ ਜਿਹੜੀ ਇਮਰਾਨ ਖਾਨ ਨੇ ਪੂਰੇ ਪਾਕਿਸਤਾਨ ਦੇ ਹਰ ਸ਼ਹਿਰੀ ਨੂੰ ਦਿੱਤੀ ਹੋਈ ਸੀ। ਯਾਦ ਕਰੋ, ਪੰਜਾਬ ਦੇ ਹਰ ਸ਼ਹਿਰੀ ਨੂੰ, KP ਦੇ ਹਰ ਸ਼ਹਿਰੀ ਨੂੰ, ਇਸਲਾਮਾਬਾਦ ਦੇ ਹਰ ਸ਼ਹਿਰੀ ਨੂੰ, ਉਸਤਾਦ ਹੋਵੇ ਜਾਂ ਭਲੇ ਕੋਈ ਹੋਰ ਹੋਵੇ, ਸਭ ਨੂੰ ਹੈਲਥ ਇੰਸ਼ੋਰੈਂਸ ਦਿੱਤੀ ਹੋਈ ਸੀ। ਯਾਦ ਹੈ ਤੁਹਾਨੂੰ? ਉਹ ਪਹਿਲਾਂ ਤੁਹਾਡੇ ਕੋਲੋਂ ਖੋਈ ਹੈ, ਉਹ ਤੁਹਾਡੇ ਕੋਲੋਂ ਕਾਰਡ ਰੱਖੇ ਨੇ, ਅਤੇ ਹੁਣ ਆਉਂਦੇ ਨੇ ਵੀ ਹੈਲਥ ਇੰਸ਼ੋਰੈਂਸ ਤੁਹਾਨੂੰ ਦਿੰਦੇ, ਅੱਧੇ ਕੁ ਪੈਸੇ ਤੁਸੀਂ ਦੇ ਦਿਓ, ਅੱਧੇ ਅਸੀਂ ਦੇ ਦਈਏ। ਇਹ ਭਾਵੇਂ ਸਾਰੀ ਗਵਰਨਮੈਂਟ ਹੀ ਪੈਸੇ ਦੇਵੇ, ਹੁਣ ਚੂਹਾ ਲਾਉਣਗੇ ਉਹਦੇ ਵਿੱਚੋਂ, ਕਿਸੇ ਨਾ ਕਿਸੇ ਹੈਲਥ ਇੰਸ਼ੋਰੈਂਸ ਕੰਪਨੀ ਜਿਹੜੀ ਵੀ ਹੋਏਗੀ ਉਹਦੇ ਨਾਲ ਸਾਈ ਰੱਖਣਗੇ, ਕੱਟ ਰੱਖਣਗੇ। ਇਹ ਨਹੀਂ ਤਾਂ ਕੋਈ ਅਫਸਰ ਰੱਖੇਗਾ ਵਿੱਚੋਂ, ਅਸੀਂ ਜ਼ਰੂਰੀ ਨਹੀਂ ਆਉਂਦੇ ਵੀ ਇਹ ਰੱਖੇਗਾ ਬੰਦਾ, ਲੇਕਿਨ ਬਹਰਹਾਲ ਇਹਦੇ ਵਿੱਚੋਂ ਦਿਹਾੜੀ ਕੋਈ ਨਾ ਕੋਈ ਲਾਏਗਾ ਜ਼ਰੂਰ, ਜੋ ਪਾਕਿਸਤਾਨ ਦੇ ਵਿੱਚ ਹੁੰਦਾ ਸਾਨੂੰ ਪਹਿਲਾਂ ਨਜ਼ਰ ਆਉਂਦਾ ਹੈ।
ਆਉਣ ਵਾਲੇ ਵਕਤ ਦੇ ਵਿੱਚ ਤਜਜ਼ੀਆ ਦੇ ਸਕਦੇ ਹਾਂ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਾ ਰਹੇ, ਲੇਕਿਨ ਅਸੀਂ ਆਪਣਾ ਜੋ ਹੁੰਦਾ ਵੇਖਿਆ ਪਹਿਲਾਂ ਪਾਕਿਸਤਾਨ ਦੇ ਵਿੱਚ ਉਹ ਤਜਜ਼ੀਆ ਦੇ ਰਹੇ ਕਿ ਇੱਥੇ ਗਰੀਬਾਂ ਦਾ ਜਿਹੜਾ ਗਮ ਵਿਖਾ ਕੇ ਨਾ ਤੇ ਉਹਦੇ ਵਿੱਚੋਂ ਦਿਹਾੜੀ ਲਾਈ ਜਾ ਰਹੀ। ਇੱਕ ਹੋਰ ਖਬਰ ਤੁਹਾਨੂੰ ਦੱਸਣੀ, ਚੇਤੇ ਕਰੋ ਕਿ ਇਮਰਾਨ ਖਾਨ ਸਾਹਿਬ ਦੀ ਗਵਰਨਮੈਂਟ ਦੇ ਵਿੱਚ ਜਾਨਵਰ ਦਿੱਤੇ ਜਾ ਰਹੇ ਸਨ ਲੋਕਾਂ ਨੂੰ, ਤਾਂ ਕਿ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਆਪਣੀ ਜਿਹੜੇ ਮਾਲ ਮਵੇਸ਼ੀ ਨੇ ਉਹ ਪਾਲ ਕੇ ਤੇ ਆਪਣੇ ਆਪ ਨੂੰ ਸਿੱਧਾ ਪੱਧਰਾ ਕਰ ਸਕਣ, ਤੇ ਉਹਨੂੰ ਐਸਟ ਵੀ ਆਉਂਦੇ ਨੇ, ਮਤਲਬ ਕਿ ਇੱਕ ਛੋਟਾ ਐਸਟ, ਇੱਕ ਜਾਨਵਰ ਉਹਨਾਂ ਨੂੰ ਦੇ ਦੇਣਾ। ਇਹਨਾਂ ਨੇ ਉਹਦਾ ਮਜ਼ਾਕ ਉਡਾਇਆ ਕਿ ਜੀ ਇਹ ਕੱਟੇ ਦਿੰਦੇ ਨੇ ਤੇ ਵੱਛੇ ਦਿੰਦੇ ਨੇ, ਤੇ ਉਹਦਾ ਮਜ਼ਾਕ ਉਡਾਉਂਦੇ ਸਨ। ਹੁਣ ਇਹ 2 ਅਰਬ ਰੁਪਏ ਦੇ ਕੱਟੇ ਦੇਣ ਡਏ ਨੇ ਪੰਜਾਬ ਦੇ ਵਿੱਚ। ਹਾਂਜੀ, ਤੁਸੀਂ ਦੁਰਸਤ ਸੁਣਿਆ, 2 ਅਰਬ ਰੁਪਏ ਦੇ ਕੱਟੇ ਦੇਣ ਡਏ ਨੇ। ਇਹਨਾਂ ਨੇ ਜਿਹੜੇ ਕੱਟੇ ਖੋਲ੍ਹ ਛੱਡੇ ਨੇ ਇਹਨਾਂ ਨੇ ਨਵੇਂ ਪੰਜਾਬ ਦੇ ਵਿੱਚ 2 ਅਰਬ ਦੇ। ਅੱਛਾ, ਹੁਣ ਤੁਸੀਂ ਸੋਚਦੇ ਹੋਵੋਗੇ ਵੀ ਗਿੱਲ ਸਾਹਿਬ ਇਹਦੇ 'ਤੇ ਕਾਹਦਾ ਤੁਸੀਂ ਅਟੈਕ ਕਰਨ ਡਏ ਹੋ? ਅਗਰ ਉਹ ਕੱਟੇ ਦੇਣ ਡਏ ਨੇ, ਤੁਸੀਂ ਵੀ ਕੱਟੇ ਦਿੰਦੇ ਸੋ ਜਾਂ ਵੱਛੇ ਦਿੰਦੇ ਸੋ ਜਾਂ ਮੱਝਾਂ ਦਿੰਦੇ ਸੋ ਜਾਂ ਗਾਈਆਂ ਜਾਂ ਜੋ ਵੀ ਝੋਟੀਆਂ, ਅਗਰ ਉਹ ਵੀ ਦਿੰਦੇ ਨੇ ਤਾਂ ਚੰਗਾ ਕੰਮ ਹੈ। ਅਗਰ ਤੁਹਾਡੇ ਕੋਲ ਸਿੱਖ ਕੇ ਵੀ ਕਰ ਲਿਆ ਤੁਹਾਡੀ ਹਕੂਮਤ ਤੋਂ, ਤੇ ਤਨਕੀਦ ਕਿਉਂ ਕਰਦੇ ਹੋ? ਤੁਸੀਂ ਵੀ ਤਾਂ ਕਰਦੇ ਸੋ ਨਾ। ਇਹ ਤੁਹਾਡਾ ਸਵਾਲ ਹੋ ਸਕਦਾ ਔਰ ਬੜਾ ਜੈਨੂਅਨ ਸਵਾਲ ਹੋ ਸਕਦਾ। ਅਗਰ ਤੇ ਇਹ ਉਸ ਨੀਅਤ ਨਾ ਦੇਣ ਤੇ ਬੜੀ ਚੰਗੀ ਗੱਲ। ਤੁਸੀਂ ਆਪ ਸੋਚੋ ਕਿ ਇਹ ਤਾਂ ਮਜ਼ਾਕ ਉਡਾਉਂਦੇ ਸਨ ਕੱਟੇ ਦੇਣ ਦਾ, ਫਿਰ ਆਪਣੇ ਕੋਲੋਂ ਪੁੱਛੋ ਹੁਣੇ ਕਿਉਂ ਦੇਣ ਡਏ ਨੇ? ਕਿਉਂਕਿ ਉੱਥੋਂ ਚੂਹਾ ਲਾਣਾ ਹੈ, ਪੈਸੇ ਖਰਚ ਕਰਨਗੇ ਤੇ ਵਿੱਚੋਂ ਮਾਲ ਬਣੇਗਾ। ਇਹਨਾਂ ਨੇ ਹੁਣ ਜਿਸ ਤਰੀਕੇ ਨਾਲ ਕੱਟੇ ਦੇਣੇ, ਇੱਕ ਦਿਨ ਨਾਲ ਪਟਵਾਰੀਆਂ ਨੂੰ ਕੱਟੇ ਦੇਣੇ ਨੇ, ਕੱਟਿਆਂ ਨੂੰ ਕੱਟੇ ਦੇਣੇ ਇਹਨਾਂ ਨੇ ਪਹਿਲਾਂ, ਤੇ ਪਤਾ ਨਹੀਂ ਲੱਗਣਾ ਵੀ ਕਿੱਥੇ ਦਿੱਤੇ ਨੇ ਕੱਟੇ, ਕਿਹਦੇ ਕੋਲ ਖਰੀਦੇ ਨੇ ਤੇ ਕਿਹਨੂੰ ਦਿੱਤੇ ਨੇ ਤੇ ਕਿੰਨੇ ਦੇ ਖਰੀਦੇ ਨੇ, ਤੇ ਇੱਕ ਤੇ ਉੱਥੋਂ ਮਾਲ ਬਣਾਉਣਾ। ਵਰਨਾ ਇਹ ਐਸੀ ਸਕੀਮ ਕਿਉਂ ਕਰਨਗੇ ਜਿਹਦਾ ਇਹ ਮਜ਼ਾਕ ਉਡਾਉਂਦੇ ਰਹੇ ਨੇ? ਇਹ ਤਾਂ ਉਹਦੇ ਲਾਗੇ ਵੀ ਨਹੀਂ ਜਾਣਗੇ, ਇਹ ਤਾਂ ਕੋਈ ਨਵੀਂ ਸਕੀਮ ਲੈ ਕੇ ਆਉਣਗੇ। ਤੇ ਇਹ ਜ਼ਰਾ ਕੁਇਕ ਮਾਡਲ ਹੈ ਇਹਨਾਂ ਦਾ ਮਾਲ ਪਾਣੀ ਖਾਣ ਦਾ, ਜਿਸ ਤਰ੍ਹਾਂ ਅੱਗੇ ਤੁਹਾਨੂੰ ਹੈਲਥ ਇੰਸ਼ੋਰੈਂਸ ਦੀ ਦੱਸੀ ਹੈ, ਤੇ ਇੱਧਰ ਹੁਣ ਗੱਲ ਦੱਸ ਰਹੇ, ਤੇ ਇਹ ਕੰਮ ਜਿਹੜਾ ਜੀ ਇਹ ਚੱਲ ਰਿਹਾ। ਅੱਛਾ ਜੀ, ਦੂਸਰਾ ਤੁਹਾਨੂੰ ਪਤਾ ਹੈ ਕਿ ਇਸ ਵੇਲੇ 24 ਨਵੰਬਰ ਨੂੰ ਇਮਰਾਨ ਖਾਨ ਸਾਹਿਬ ਨੇ ਡੇਟ ਦਿੱਤੀ ਹੋਈ ਹੈ ਧਰਨੇ ਦੀ ਔਰ ਇhtਜਾਜ ਦੀ ਇਸਲਾਮਾਬਾਦ ਵਾਲੇ ਪਾਸੇ ਨੂੰ। ਉਹਦੇ ਵਿੱਚ ਇਹ ਵੀ ਉਹਨਾਂ ਨੇ ਆਖਿਆ ਵੀ ਫੜੇ ਨਹੀਂ ਜਾਣਾ, ਲੇਕਿਨ ਇਹ ਸਾਡੇ ਹਮੀਦ ਪੋਠੀ ਸਾਹਿਬ ਨੇ, ਸੱਜਣ ਨੇ, ਸਾਡੇ ਮਿੱਤਰ ਨੇ ਕਸ਼ਮੀਰ ਤੋਂ, ਇਹ ਫੱਦੇ ਗਏ ਨੇ। ਅੱਛਾ, ਮਸੂਮੀਅਤ ਕਸ਼ਮੀਰ ਪੁਲਿਸ ਦੀ ਕਹਿ ਲਓ ਜਾਂ ਹਮੀਦ ਪੋਠੀ ਸਾਹਿਬ ਦੀ, ਵੀ ਫੜੇ ਬੜੇ, ਮੇਰਾ ਮਤਲਬ ਮਰੰਜਾ ਹਾਲਤ ਦੇ ਵਿੱਚ ਨੇ, ਮਤਲਬ ਜੱਫੀਆਂ ਛੱਪੀਆਂ ਦੇ ਚੱਕਰ 'ਚ ਹੀ ਫੜੇ ਗਏ ਨੇ। ਤੇ ਜਿਸ ਵੇਲੇ ਫੜੇ ਗਏ ਨੇ ਤੇ ਗੱਡੀਆਂ 'ਚ ਜਿਵੇਂ ਬੈਠੇ ਨੇ ਇਕੱਠੇ ਹੀ, ਤੇ ਫਿਰ ਥਾਣੇ ਜਾ ਕੇ ਜਿਸ ਤਰੀਕੇ ਨਾਲ ਖਲੋ ਪੋਜ਼ ਬਣਾ ਪੁਲਿਸ ਵਾਲਿਆਂ ਨੇ ਤਸਵੀਰਾਂ ਖਿਚਾਈਆਂ ਨੇ, ਇੰਝ ਹੀ ਲੱਗਦਾ ਵੀ ਜਿਵੇਂ ਕਿਤੇ ਪੋਠੀ ਸਾਹਿਬ ਕਿਸੇ ਵਿਆਹ 'ਤੇ ਚਲੇ ਗਏ ਨੇ, ਉੱਥੇ ਪੁਲਿਸ ਵਾਲੇ ਵੀ ਨੇ ਤੇ ਇਕੱਠੇ ਹੋ ਕੇ ਪੋਜ਼ਾਂ ਦੇ ਵਿੱਚ ਤਸਵੀਰਾਂ ਖਿਚਵਾ ਰਹੇ ਨੇ। ਤੇ ਜੇ ਏਡੇ ਹੀ ਮੇਰਾ ਮਤਲਬ ਪਿਆਰ ਮੁਹੱਬਤ 'ਚ ਫੜੇ ਗਏ ਹੋ ਪੋਠੀ ਸਾਹਿਬ ਸਾਡੇ, ਤੁਸੀਂ ਵੈਸੇ ਸੱਜਣ ਹੋ, ਮਿੱਤਰ ਹੋ, ਤੇ ਇੰਝ ਹੀ ਪਿਆਰ ਮੁਹੱਬਤ ਨਾਲ ਥਾਣੇ 'ਚੋਂ ਨਿਕਲ ਆਓ, ਕਿਉਂ ਉੱਥੇ ਫਸ ਗਏ ਜੇ? ਬੰਦੇ ਲੈ ਆਓ ਇਸਲਾਮਾਬਾਦ, ਨਾ ਫੜੇ ਜਾਓ ਵਕਤ ਤੋਂ ਪਹਿਲਾਂ, ਤੁਹਾਡੀ ਮਿਹਰਬਾਨੀ ਹੈ, ਇਹ ਕੰਮ ਨਾ ਕਰੋ, ਨਹੀਂ ਫੜੇ ਜਾਣਾ, ਠੀਕ ਹੈ ਨਾ? ਸੁਣ ਰਹੇ ਹੋ? ਇੱਕ ਤਾਂ ਮੁੰਡੇ ਹੁਣ ਨਾਲ ਹੀ ਵੇਖੋ ਪੋਠੀ ਸਾਹਿਬ ਦੰਦ ਕੱਢਣ ਲੱਗ ਪਏ ਨੇ। ਫੜੇ, ਮੈਂ ਤੁਹਾਨੂੰ ਦੱਸਿਆ ਵੀ ਇੰਜ ਤੇ ਬਿਲਕੁਲ ਹੀ ਨਹੀਂ ਫੜੇ ਜਾਣਾ, ਇੰਜ ਤੇ ਬਟੇਰਾ ਨਹੀਂ ਫੜਿਆ ਜਾਂਦਾ ਜਿਵੇਂ ਤੁਸੀਂ ਫੜੇ ਗਏ ਹੋ। ਮੇਰਾ ਮਤਲਬ ਹੈ ਕਿ ਚਲੋ ਬਹਰਹਾਲ ਜੋ ਹੋਇਆ ਉਹਨੂੰ ਛੱਡੋ, ਹੁਣ ਥਾਣਿਓਂ ਬਾਹਰ ਆਓ ਤੇ ਬੰਦੇ ਇਕੱਠੇ ਕਰੋ ਤੇ ਇਸਲਾਮਾਬਾਦ ਲੈ ਕੇ ਆਉਣੇ ਨੇ। ਇਹ ਆਸਾਨ ਵਾਲਾ ਕੰਮ ਨਹੀਂ ਕਰਨਾ ਵੀ ਜਾ ਕੇ ਫੜੇ ਜਾਓ ਤੇ ਅੰਦਰ ਬਹਿ ਜਾਓ, ਇਹ ਕੰਮ ਨਹੀਂ ਕਰਨਾ, ਮਿਹਰਬਾਨੀ ਕਰੋ ਜ਼ਰਾ ਥੋੜ੍ਹੀ ਜਿਹੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਬੇਕਾਰੀਆਂ ਦਾ ਟੱਬਰ, ਤੁਸੀਂ ਫਿਰ ਸ਼ਰੀਫ ਖਾਨਦਾਨ ਸਮਝ ਲਿਆ ਹੋਣਾ, ਨਹੀਂ ਮੈਂ ਉਹਦੀ ਗੱਲ ਨਹੀਂ ਕਰਨ ਡਿਆ, ਇੱਕ ਤਾਂ ਤੁਸੀਂ ਹਰ ਗੱਲ ਉਸ ਪਾਸੇ ਲੈ ਜਾਂਦੇ ਹੋ। ਇਹ ਬੇਕਾਰੀਆਂ ਦਾ ਇੱਕ ਟੱਬਰ ਜਿਨ੍ਹਾਂ ਦਾ ਪੂਰੇ ਖਾਨਦਾਨ ਦਾ ਕੰਮ ਮੰਗਣਾ, ਗੁਜਰਾਂਵਾਲੇ 'ਚ ਰਹਿੰਦੇ ਨੇ, ਉਹਨਾਂ ਦੀ ਵਾਲਦਾ ਫੌਤ ਹੋ ਗਈ ਤੇ ਉਹਨਾਂ 1200 ਬੰਦੇ ਦਾ ਜਿਹੜਾ ਨਾ 40ਵੇਂ ਦੇ ਉੱਤੇ ਉਹ ਰੋਟੀ ਪਕਾਈ ਤੇ 1.25 ਕਰੋੜ ਰੁਪਈਆ ਉਹਦੇ ਉੱਤੇ ਉਹਨਾਂ ਰੋਟੀ 'ਤੇ ਲਾਇਆ। ਹਾਂਜੀ, ਇਹ ਮੈਂ ਤੁਹਾਨੂੰ ਮੰਗਣ ਵਾਲਿਆਂ ਦਾ ਇੱਕ ਟੱਬਰ ਹੈ ਉਹਦੀ ਗੱਲ ਕਰਨ ਡਿਆ। ਗੁਜਰਾਂਵਾਲੇ ਦੇ ਵਿੱਚ 1200 ਬੰਦਾ, 1.25 ਕਰੋੜ ਰੁਪਈਆ, 40 ਮਣ ਉਹਨਾਂ ਨੇ ਉਹਦੇ ਉੱਤੇ ਬੱਕਰੇ ਦਾ ਗੋਸ਼ਤ ਜਿਹੜਾ ਪਕਵਾਇਆ। ਤੇ ਮੇਰਾ ਖਿਆਲ ਹੈ ਕਿ ਪਾਕਿਸਤਾਨ ਦੀ ਜਿਹੜੀ ਹਕੂਮਤ ਹੈ, ਔਰੰਗਜ਼ੇਬ ਸਾਹਿਬ ਹੁਣੇ ਕਹਿਣ ਡਏ ਸਨ ਕਿ ਨਾ ਕੋਈ ਡਿਪੋਜ਼ਿਟ ਦੇਣ ਡਿਆ ਨਾ ਰੋਲ ਓਵਰ, ਤੇ ਮੇਰੇ ਖਿਆਲ ਇਹਨਾਂ ਨਾਲ ਹੀ ਰਾਬਤਾ ਕਰ ਲੈਣ, ਇਹ ਫਕੀਰਾਂ ਨਾਲ ਹੀ, ਇਹਨਾਂ ਦੇ ਕੋਲੋਂ ਹੀ ਪਾਕਿਸਤਾਨ ਦੀ ਹਕੂਮਤ ਕਰਜ਼ਾ ਲੈ ਕੇ ਕੰਮ ਚਲਾ ਲੇ। ਕਿਉਂ ਉੱਥੇ ਜਾ ਕੇ IMF ਤੇ ਪਤਾ ਨਹੀਂ ਕਿਹਦੀਆਂ ਮਿੰਨਤਾਂ ਤਰਲੇ ਤੇ ਲੰਮੇ ਪਏ ਰਹਿੰਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ। ਉਹ ਇਹ ਹੈ ਕਿ ख्वाजा आसिफ साहब ने आख्या भी अगर डू और डाई का मसला है तो इमरान खान के बच्चे जोड़े ने ना वो क्यों नहीं आते उत्थों। अच्छा, ये कई बंदे सवाल चुकन डे ने भी जी अगर एहतजाज करना ना तो इमरान खान के बच्चे आ जाए। अच्छा, एक पासों जायज़ लगता सवाल, पर यदी हुण तफसील तो जरा गल करने तो आपे समझ आ जाएगी। पहली गल तो मैनूं ये जवाब दिओ भी इमरान खान साहब ने जिहड़ी सियासत कर रहे हैं, उन्होंने इसहाक डार तरह अपने बच्चे अगे लियाने ने, या उन्होंने नवाज शरीफ तरह अपने बच्चे लियाने ने, अपनी धी नूं या अपने बच्चे नूं, जिस तरह नवाज शरीफ ने
ਚੀਫ ਮਿਨਿਸਟਰ ਬਣਾਇਆ, ਬੇਟੀ ਨੂੰ ਚੀਫ ਮਿਨਿਸਟਰ ਬਣਾਇਆ, ਬੱਚੇ ਜਿਹੜੇ ਨੇ ਉਹਨਾਂ ਨੂੰ ਵੀ ਕਾਰੋਬਾਰ ਦੇ ਵਿੱਚੋਂ ਮਾਲ ਪਾਣੀ ਦਿੱਤਾ, ਸ਼ਹਿਬਾਜ਼ ਸ਼ਰੀਫ ਨੇ ਪੁੱਤਰ ਨੂੰ ਚੀਫ ਮਿਨਿਸਟਰ ਬਣਾਇਆ। ਇਹ ਸਾਰੀ ਜਿਹੜੀ ਚੀਜ਼ ਹੈ, ਇਹ ਮੈਨੂੰ ਇਹ ਦੱਸੋ ਕਿ ਆਇਆ ਇਮਰਾਨ ਖਾਨ ਸਾਹਿਬ ਨੇ ਵੀ ਆਪਣੇ ਬੇਟਿਆਂ ਨੂੰ ਜਿਹੜਾ ਉਹ ਕੋਈ ਪਬਲਿਕ ਦੇ ਦਫ਼ਤਰ ਦੇਣੇ ਨੇ, ਉਹਨਾਂ ਨੇ ਕੋਈ ਪਾਰਟੀ ਉਹਨਾਂ ਨੂੰ ਸੌਂਪ ਕੇ ਜਾਣੀ ਹੈ ਜਿਸ ਤਰ੍ਹਾਂ ਇਹਨਾਂ ਆਪਣੇ ਬੱਚਿਆਂ ਨੂੰ ਦਿੱਤੀ। ਇਸ ਹਿਸਾਬ ਨਾਲ ਤਾਂ ਫਿਰ ਕਾਇਦ ਆਜ਼ਮ ਰਹਿਮਤੁल्लाह ਅਲੈਹ ਜਿਹੜੇ ਸਨ, ਉਹਨਾਂ ਦੀ ਬੇਟੀ ਵੀ ਹਿੰਦੁਸਤਾਨ ਤੋਂ ਪਾਕਿਸਤਾਨ ਨਹੀਂ ਸੀ ਆਈ, ਅਤੇ ਉਹਨਾਂ ਨੇ ਪਾਕਿਸਤਾਨ ਬਣਾਇਆ ਸੀ, ਅਤੇ ਉਹਨਾਂ ਹੀ ਸਾਰਾ, ਤਾਂ ਉਹਨਾਂ ਨੂੰ ਵੀ ਤਾਨੇ ਦਿੰਦੇ ਹੋਣਗੇ ਲੋਕ ਜ਼ਰੂਰ ਕਿ ਤੁਸੀਂ ਪਹਿਲਾਂ ਬੇਟੀ ਨੂੰ ਲਿਆਓ, ਫਿਰ ਇੱਥੇ ਮੁਸਲਮਾਨਾਂ ਸਾਰਿਆਂ ਨੂੰ ਆਖੋ ਕਿ ਵੀ ਪਾਕਿਸਤਾਨ ਦਾ ਮਤਲਬ ਕੀ, ਲਾ ਇਲਾਹਾ ਇল্লাল্লাਹ। ਅਤੇ ਉਹ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਗੋਲੀਆਂ ਵੀ ਖਾਧੀਆਂ ਪਾਕਿਸਤਾਨ ਬਣਾਉਣ ਵਾਸਤੇ, ਅਤੇ ਲੋਕ ਸ਼ਹੀਦ ਵੀ ਹੋਏ ਅਤੇ ਕੀ ਕੁਝ ਨਹੀਂ ਹੋਇਆ। ਅਤੇ ਇਹੋ ਜਿਹੇ ਲੋਕ ਅਗਰ ਉਸ ਵੇਲੇ ਹੁੰਦੇ ਤਾਂ ਇਹਨਾਂ ਕਾਇਦ ਆਜ਼ਮ ਸਾਹਿਬ ਨੂੰ ਵੀ ਆਖਣਾ ਸੀ ਵੀ ਤੁਸੀਂ ਇਹ ਕਿਉਂ ਪਾਕਿਸਤਾਨ ਬਣਾਉਣ ਦੀ ਤਹਿਰੀਕ ਇਕੱਲੇ ਲੀਡ ਕਰਦੇ ਹੋ, ਪਹਿਲਾਂ ਆਪਣੀ ਧੀ ਨੂੰ ਵੀ ਲੈ ਕੇ ਆਓ। ਧੀ ਤੇ ਖੈਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਪਾਕਿਸਤਾਨ ਵੀ ਨਹੀਂ ਸੀ ਆਈ। ਅਤੇ ਇਸ ਵਾਸਤੇ ਅਗਰ ਤੇ ਇਮਰਾਨ ਖਾਨ ਦੇ ਜਿਹੜੇ ਬੇਟੇ ਨੇ ਉਹਨਾਂ ਨੇ ਕੱਲ੍ਹ ਨੂੰ ਸਿਆਸਤ ਕਰਨੀ ਔਰ ਜਾਂ ਇਮਰਾਨ ਖਾਨ ਨੇ ਪਾਰਟੀ ਜਾਂ ਹਕੂਮਤ ਉਹਨਾਂ ਨੂੰ ਦੇ ਕੇ ਜਾਣੀ, ਫਿਰ ਤੇ ਉਹਨਾਂ ਦਾ ਇੱਥੇ ਆ ਕੇ ਜਦੋਜਹਿਦ ਕਰਨਾ ਬਣਦਾ ਹੈ। ਤਲਾਕ ਹੋਈ, ਉਹ ਮਾਂ ਦੇ ਨਾਲ ਛੋਟੇ ਛੋਟੇ ਬੱਚੇ ਸਨ, ਉੱਥੇ ਚਲੇ ਗਏ, ਉੱਥੇ ਉਹ ਵੱਡੇ ਹੋਏ ਨੇ, ਨਾ ਉਹਨਾਂ ਇੱਥੋਂ ਆ ਕੇ ਕੋਈ ਸਿਆਸਤ ਦੇ ਵਿੱਚੋਂ ਹਿੱਸਾ ਲੈਣਾ, ਨਾ ਸਿਆਸਤ ਕਰਨੀ, ਨਾ ਸਾਡੇ ਹੁਕਮਰਾਨ ਬਣਨਾ, ਅਤੇ ਉਹਨਾਂ ਨੂੰ ਲਿਆਉਣ ਦਾ ਇੱਥੇ ਕੀ ਮਕਸਦ ਹੈ। ਅਤੇ ਇਸ ਵਾਸਤੇ ਤੁਸੀਂ ਲੋਕਾਂ ਨੂੰ ਬਦਜ਼ਨ ਕਰਨ ਵਾਸਤੇ ਇਹੋ ਜਿਹੀ ਬਕਵਾਸ ਕਰਦੇ ਨੇ ਲੋਕ। ਹਾਲਾਂਕਿ ਇਹਨਾਂ ਦੇ ਆਪਣੇ ਜਿਹੜੇ ਬੱਚੇ ਨੇ, ਜਿਹੜੇ ਹੁਣ ਕੱਲ੍ਹ ਹੀ ਖਬਰ ਨਿਕਲੀ ਹੈ ਕਿ ਮੀਆਂ ਸਾਹਿਬ ਦਾ ਜਿਹੜਾ ਪੁੱਤਰ ਹੈ ਹਸਨ ਨਵਾਜ਼, ਉਹ ਬੈਂਕਰਪਟ ਹੋ ਗਿਆ ਉੱਥੇ ਬਰਤਾਨੀਆ ਦੇ ਵਿੱਚ, ਅਦਾਲਤ ਨੇ ਉਹਨੂੰ ਦਿਵਾਲੀਆ ਡਿਕਲੇਅਰ ਕਰ ਦਿੱਤਾ ਹੈ। ਔਰ ਲੱਗਦਾ ਜਾਪਦਾ ਤਾਂ ਇੰਝ ਵੀ ਉਹਨੇ ਆਪ ਹੀ ਕੰਮ ਕਰਾਇਆ ਹੋਣਾ। ਆਂਦੇ ਨੇ ਵੀ ਟੈਕਸ ਟੁਕਸ ਨਹੀਂ ਦਿੱਤਾ, ਕੋਈ ਟੈਕਸ ਪਤਾ ਨਹੀਂ ਚੋਰੀ ਕੀਤਾ ਜਾਂ ਮਾਰਿਆ ਜਾਂ ਨਹੀਂ ਦਿੱਤਾ ਜਾਂ ਘੱਟ ਦਿੱਤਾ ਜਾਂ ਲੇਟ ਦਿੱਤਾ, ਬਟ ਟੈਕਸ ਦੇ ਮਾਮਲਿਆਂ ਦੇ ਉੱਤੋਂ ਦਿਵਾਲੀਆ ਡਿਕਲੇਅਰ ਕੀਤਾ। ਅਤੇ ਆਪਣੇ ਵਾਲੇ ਜਿਹੜੇ ਨੇ ਉਹ ਤਾਂ ਆਉਂਦੇ ਨੇ ਪਾਕਿਸਤਾਨ 'ਚ ਸਾਡੇ 'ਤੇ ਕੋਈ ਕਾਨੂੰਨ ਹੀ ਨਹੀਂ ਲਾਗੂ ਹੁੰਦਾ, ਅਸੀਂ ਉੱਥੇ ਰਹਿੰਦੇ ਨੇ, ਆਪਣੇ ਤਾਂ ਆਉਂਦੇ ਨਹੀਂ ਜੇ ਇਸ ਵੇਲੇ ਲੋੜ ਪੈਂਦੀ, ਅਤੇ ਦੂਜਿਆਂ ਨੂੰ ਇਹ ਤਾਨੇ ਦੇਣ ਜਾਂਦੇ ਜੇ। ਬਹਰਹਾਲ ਮੈਂ ਕੀ ਆਖਾਂ ਇਸ ਗੱਲ ਦੇ ਉੱਤੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਦੱਸਣੀ ਹੈ ਤੁਹਾਨੂੰ ਕਿ ਪੰਜਾਬ ਹਕੂਮਤ ਨੇ ਕਿਸਾਨ ਮੁਖਾਲਿਫ ਜਿਹੜੇ ਨੇ ਉਹ ਇਸ਼ਤਿਹਾਰ ਦੇਣੇ ਸ਼ੁਰੂ ਕੀਤੇ ਨੇ। ਹਾਂਜੀ, ਇਹ ਪਿਛਲੇ ਦਿਨਾਂ 'ਚ ਵੀ ਤੁਹਾਨੂੰ ਦੱਸਿਆ ਹੈ ਕਿ ਖਵਾਜਾ ਆਸਿਫ ਨੇ ਖੁਦ ਇੱਕ ਰਿਪੋਰਟ ਸ਼ਾਇਆ ਕੀਤੀ ਸੀ ਜਿਹਦੇ 'ਚ ਸ਼ਾਇਦ ਸਮੋਗ ਦਾ 5% ਜਿਹੜਾ ਹੈ ਨਾ, ਬਲਕਿ 5% ਤੋਂ ਵੀ ਘੱਟ ਜਿਹੜਾ ਰੀਜ਼ਨ ਸੀ ਉਹ ਕਿਸਾਨ ਬਣਦੇ ਸਨ, ਉਹਨਾਂ ਦੀ ਫਸਲ ਜਿਹੜੀ ਉਹ ਸਾੜਦੇ ਨੇ। ਲੇਕਿਨ ਇਸ਼ਤਿਹਾਰ ਜਿਹੜੇ ਨੇ ਉਹ ਕਿਸਾਨਾਂ ਦੇ ਖਿਲਾਫ ਦਿੰਦੇ ਨੇ। ਔਰ ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਇਹੀ ਹੈ ਕਿ ਕਿਸਾਨ ਮਾੜੇ ਨੇ, ਮਾੜੇ ਪਾਸੇ ਪਾਣੀ ਬੜੇ ਆਰਾਮ ਨਾਲ ਚੜ੍ਹ ਜਾਂਦਾ, ਕਿਸਾਨਾਂ ਨੂੰ ਜਿਸ ਵੇਲੇ ਮਰਜ਼ੀ ਠੋਕ ਦਿਓ। ਜਦੋਂ ਉਹਨਾਂ ਦੀ ਕਣਕ ਨਹੀਂ ਉਹਨਾਂ ਕੋਲ ਲੈਣੀ, ਬੇਸ਼ੱਕ ਕਣਕ ਨਾ ਲਵੋ, ਉਹਨਾਂ ਦੀ ਕਣਕ ਰੁਲ ਜਾਏ, ਉਹਨਾਂ ਕਿਹੜਾ ਨਿਕਲਣਾ। ਵੈਸੇ ਸਾਡੇ ਕਿਸਾਨ ਵੀ ਤਾਂ ਬਾਹਰ ਨਹੀਂ ਨਿਕਲਦੇ, ਉਹ ਵੀ ਤਾਂ ਮਾਰ ਖਾਈ ਜਾਂਦੇ ਨੇ ਜਿੰਨੀ ਵੀ ਉਹਨਾਂ ਨੂੰ ਕੋ ਮਾਰੇ। ਅਤੇ ਇਸ ਵਜ੍ਹਾ ਤੋਂ ਇਹਨਾਂ ਨੂੰ ਲੱਗਦਾ ਵੀ ਕਿਸਾਨਾਂ ਦੇ ਉੱਤੇ ਚੜ੍ਹਾਈ ਆਰਾਮ ਨਾਲ ਹੋ ਜਾਣੀ ਹੈ, ਅਤੇ ਇਸ ਲਈ ਕਿਸਾਨਾਂ ਦਾ ਜਿਹੜਾ ਉਲਟਾ ਸਿੱਧਾ ਜਿਹੜਾ ਇਸ਼ਤਿਹਾਰ ਦੇਣ ਨੂੰ ਦਿਲ ਕਰਦਾ ਉਹ ਦਿਓ ਅਤੇ ਆਪਣਾ ਮਾਮਲਾ ਜਿਹੜਾ ਅੱਗੇ ਚਲਾਓ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ, ਐਹਸਨ ਇਕਬਾਲ ਸਾਹਿਬ ਬਰਤਾਨੀਆ ਦੇ ਪ੍ਰਿੰਸ ਚਾਰਲਸ ਦੀ ਜਿਹੜੀ ਕੋਈ ਸਾਲਗਿਰਾ ਸੀ ਉਹਦੇ ਵਾਸਤੇ ਬਰਤਾਨੀਆ ਦੀ ਅੰਬੈਸੀ 'ਚ ਗਏ ਸਨ। ਅਤੇ ਅੱਲਾ ਹੀ ਖੈਰ ਕਰੇ, ਉਹ ਯਾਦ ਕਰੋ ਕਿ ਪਹਿਲੇ ਵੀ ਸ਼ਹਿਬਾਜ਼ ਸ਼ਰੀਫ ਸਾਹਿਬ ਵੀ ਪਿਛਲੇ ਸਾਲ ਗਏ ਸਨ, ਅਤੇ ਪਿਛਲੇ ਤੋਂ ਪਿਛਲੇ ਸਾਲ, ਅਤੇ ਕਿੰਜ ਉਹ ਉੱਥੇ ਅੰਬੈਸਡਰ ਸਾਹਿਬ ਦੇ ਮੂੰਹ ਦੇ ਵਿੱਚ ਕੇਕ ਪਾਉਂਦੇ ਫਿਰਦੇ ਸਨ, ਆਪ ਫੜ ਕੇ ਵਜ਼ੀਰ ਆਜ਼ਮ ਹੋਣ ਦੇ ਬਾਵਜੂਦ। ਉਸ ਤੋਂ ਬਾਅਦ ਉਹ ਜਿਹੜੇ ਅੰਬੈਸਡਰ ਸਾਹਿਬ ਸਨ ਉਹਨਾਂ ਨਾਲ ਮੇਰੀ ਕਿਤੇ ਮੁਲਾਕਾਤ ਹੋਈ, ਕਿਤੇ ਕੀ ਇਮਰਾਨ ਖਾਨ ਸਾਹਿਬ ਨੂੰ ਮਿਲਣ ਆਏ ਸਨ ਅਤੇ ਉੱਥੇ ਮੁਲਾਕਾਤ ਹੋਈ। ਅਤੇ ਉਹਨਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਕੈਸਾ ਮਹਿਸੂਸ ਕੀਤਾ ਜਦੋਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਤੁਹਾਡੇ ਮੂੰਹ ਦੇ ਵਿੱਚ ਕੇਕ ਪਾਇਆ? ਅਤੇ ਉਹ ਵੀ ਵਿਚਾਰੇ ਆਖਿਆ ਤਾਂ ਉਹਨਾਂ ਕੁਝ ਨਹੀਂ, ਬਸ ਸ਼ਰਮਿੰਦੇ ਹੀ ਹੋਏ, ਉਹਨਾਂ ਵੀ ਸਿਰ ਥੱਲੇ ਕਰ ਲਿਆ ਵੀ ਕੀ ਮੈਂ ਆਖਾਂ ਹੁਣ, ਮੇਰਾ ਮਤਲਬ ਉਹਨਾਂ ਨੂੰ ਬੇਸਿਕ ਅਦਬੋ ਅਦਾਬ ਜਿਹੜੇ ਨੇ ਉਹ ਵੀ ਨਹੀਂ ਪਤਾ। ਅੱਛਾ ਜੀ, 24 ਨਵੰਬਰ ਦੀ ਜਿਹੜੀ ਕਾਲ ਹੈ, 24 ਨਵੰਬਰ ਨੂੰ ਉਹ ਚੌਧਰੀ ਸਾਹਿਬ ਹੁਣ ਬੜੇ ਪਰੇਸ਼ਾਨ ਨੇ। ਉਹਨਾਂ ਪਹਿਲਾਂ ਤਾਂ ਖਬਰ ਇੱਥੇ ਅਨਸਾਰ ਅਬਾਸੀ ਸਾਹਿਬ ਕੋਲ ਲਵਾਈ ਕਿ ਜੀ ਇਮਰਾਨ ਖਾਨ ਮਿਲਟਰੀ ਜਨਰਲਸ ਦੇ ਨਾਲ ਨੈਗੋਸੀਏਸ਼ਨ ਕਰਨਾ ਚਾਹੁੰਦਾ ਹੈ, ਲੇਕਿਨ ਉਹ ਨਹੀਂ ਅੱਗੋਂ ਚਾਹੁੰਦੇ। ਮਤਲਬ ਇਮਰਾਨ ਖਾਨ ਗੱਲਬਾਤ ਕਰਨਾ ਚਾਹੁੰਦਾ ਹੈ ਅਤੇ ਜਨਰਲ ਸਾਹਿਬਾਨ ਗੱਲ ਨਹੀਂ ਕਰਨਾ ਚਾਹੁੰਦੇ। ਇਹ ਪਹਿਲਾਂ ਅਨਸਾਰ ਅਬਾਸੀ ਨੇ ਖਬਰ ਦਿੱਤੀ ਅਤੇ ਫਿਰ ਗਾਰਡੀਅਨ ਦੇ ਵਿੱਚ ਇਹਦੇ ਨਾਲ ਹੀ ਰਲਦੀ ਮਿਲਦੀ ਖਬਰ ਜਿਹੜੀ ਛਾਇਆ ਹੋਈ ਉੱਥੇ ਬਰਤਾਨੀਆ 'ਚ ਵੀ। ਇੱਥੋਂ ਤੁਸੀਂ ਆਪ ਹਿਸਾਬ ਵੇਖ ਲਓ ਕਿ ਚੌਧਰੀ ਸਾਹਿਬ 24 ਨਵੰਬਰ ਤੋਂ ਪਹਿਲੇ ਮਾਮਲਾਤ ਗਦਲੇ ਕਰਨਾ ਚਾਹੁੰਦੇ ਨੇ, ਇਹੋ ਜਿਹਾ ਮਾਹੌਲ ਬਣਾਉਣਾ ਚਾਹੁੰਦੇ ਨੇ ਵੀ ਤੁਹਾਨੂੰ ਇਹ ਲੱਗੇ ਕਿ ਇਮਰਾਨ ਖਾਨ 'ਤੇ ਮੁਜ਼ਾਕਰਾਤ ਕਰਨਾ ਚਾਹੁੰਦਾ, ਇਹ ਨਹੀਂ ਕਰਨਾ ਚਾਹੁੰਦੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਜਵੇਦ ਹਾਸ਼ਮੀ ਸਾਹਿਬ ਨੇ ਇੱਕ ਬਿਆਨ ਦਿੱਤਾ, ਕਿਉਂਕਿ ਖਬਰ ਆਈ ਸੀ ਕਿ ਕੋਰ ਕਮਾਂਡਰ ਮੀਟਿੰਗ ਦੇ ਵਿੱਚ 9 ਮਈ, ਇਸ ਵੇਲੇ ਤਾਂ ਵੈਸੇ ਕੋਰ ਕਮਾਂਡਰਸ ਦੀ ਕੋਈ ਮੀਟਿੰਗ ਨਹੀਂ ਹੋਈ, ਇਹ ਪੁਰਾਣੀ ਮੀਟਿੰਗ ਦੀ ਉਹ ਗੱਲ ਕਰਨ ਡਏ ਨੇ, ਕਿਉਂਕਿ ਪਿਛਲੇ ਮਹੀਨੇ ਡੇਢ ਦੋ ਤੋਂ ਸ਼ਾਇਦ ਕੋਈ ਮੀਟਿੰਗ ਨਹੀਂ ਹੋਈ। ਬਹਰਹਾਲ ਕੋਰ ਕਮਾਂਡਰਸ ਦੀ ਮੀਟਿੰਗ ਦੇ ਵਿੱਚ 9 ਮਈ ਦੇ ਵਿੱਚ ਜਿਹੜੇ ਮੁਲਵਸ ਲੋਕ ਨੇ ਨਾ, ਉਹਨਾਂ ਦੇ ਬਾਰੇ ਉਹਨਾਂ ਆਖਿਆ ਕੋਰ ਕਮਾਂਡਰਸ ਨੇ ਕਿ ਅਸੀਂ ਨਹੀਂ ਉਹਨਾਂ ਨੂੰ ਛੱਡਣਾ। ਅਤੇ ਜਵੇਦ ਹਾਸ਼ਮੀ ਸਾਹਿਬ ਨੇ ਕਿਹਾ ਵੀ ਦਰਜਨ ਤੋਂ ਬਹੁਤੇ ਲੋਕ, 20 ਤੋਂ ਜ਼ਿਆਦਾ ਲੋਕਾਂ ਨੂੰ ਤਾਂ ਮੈਂ ਜਾਣਦਾ, ਉਹਨਾਂ ਨੇ ਕਿਹਾ
ਜਿਨ੍ਹਾਂ ਨੂੰ ਛੱਡ ਦਿੱਤਾ ਉਹ ਇਲੈਕਸ਼ਨ ਲੜੇ ਤੇ ਉਹ ਮੈਂਬਰ ਪਾਰਲੀਮੈਂਟ ਵੀ ਬਣ ਗਏ ਨੇ ਕਈ ਉਹਨਾਂ 'ਚੋਂ, ਤੇ ਉਹਨਾਂ ਨੂੰ ਤੁਸੀਂ ਛੱਡਿਆ ਵੀ, ਮਾਫੀ ਵੀ ਦਿੱਤੀ ਸਿਰਫ ਇਸ ਲਈ ਕਿ ਉਹਨਾਂ ਪ੍ਰੈਸ ਕਾਨਫਰੰਸ ਕਰ ਦਿੱਤੀ ਸੀ, ਤੇ ਇਹ ਉਹਨਾਂ ਨੇ ਬਿਆਨ ਦਿੱਤਾ। ਅੱਛਾ ਜੀ, ਇੰਡੀਆ ਦੀ ਰਿਆਸਤ ਹੈ ਮਨੀਪੁਰ, ਉਹਦੇ ਵਿੱਚ ਪਹਿਲੇ ਵੀ ਕਲੈਸ਼ਿਜ਼ ਹੋ ਰਹੇ ਨੇ ਉੱਥੇ ਮਾਈਨੋਰਿਟੀ ਔਰ ਮੈਜੋਰਿਟੀ ਦੇ ਦਰਮਿਆਨ। ਉੱਥੇ 6 ਅਫਰਾਦ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਮਿਲੀਆਂ ਨੇ, ਕਿਤੇ ਦਬੀਆਂ ਹੋਈਆਂ ਸਨ। ਉਹ ਲਾਸ਼ਾਂ ਮਿਲਣ ਤੋਂ ਬਾਅਦ ਉੱਥੇ ਫਿਰ ਕਾਫੀ ਜ਼ਿਆਦਾ ਹੁਣ ਦੁਬਾਰਾ ਜਿਹੜਾ ਮਾਮਲਾਤ ਖਰਾਬ ਹੋਏ ਨੇ, ਲੜਾਈ ਝਗੜਾ ਔਰ ਉੱਥੇ ਇੰਤਸ਼ਾਰ। ਇਹ ਖੈਰ ਉਸ ਰਿਆਸਤ ਦੇ ਵਿੱਚ ਬੜੀ ਦੇਰ ਤੋਂ ਜਿਹੜਾ ਉੱਥੇ ਇੰਤਸ਼ਾਰ ਫੈਲਿਆ ਹੋਇਆ, ਕੋਈ ਨਵਾਂ ਨਹੀਂ ਹੈ, ਲੇਕਿਨ ਪੁਰਾਣਾ ਇੰਤਸ਼ਾਰ ਉੱਥੇ ਚੱਲ ਰਿਹਾ। ਜਾਰਜੀਆ ਦੇ ਵਿੱਚ ਇਲੈਕਸ਼ਨ 'ਚ ਧਾਂਦਲੀ ਹੋਈ ਅਤੇ ਉੱਥੋਂ ਦੇ ਇੱਕ ਅਪੋਜੀਸ਼ਨ ਰੁਕਨ ਨੇ ਇਲੈਕਸ਼ਨ ਕਮਿਸ਼ਨਰ ਦੇ ਮੂੰਹ ਦੇ ਉੱਤੇ ਸਿਆਹੀ ਸੁੱਟ ਦਿੱਤੀ। ਅਗਰ ਇਹ ਕੰਮ ਪਾਕਿਸਤਾਨ ਹੁੰਦਾ, ਓਏ ਹੋਏ ਹੋਏ, ਜੋ ਸਾਡੇ ਲਿਬਰਲ ਬ੍ਰਿਗੇਡ ਨੇ ਰੌਲਾ ਪਾਉਣਾ ਸੀ ਕਿ ਇਹਨਾਂ ਨੂੰ ਤਮੀਜ਼ ਨਹੀਂ ਹੈ, ਇਹ ਬਦਤਮੀਜ਼ ਨੇ, ਵੇਖੋ ਕਿਹੋ ਜਿਹੇ ਲੋਕ ਨੇ, ਕੌਣ ਲੋਕ ਨੇ, ਇਹ ਜੰਗਲੀ ਨੇ, ਇਹਨਾਂ ਦੇ ਵਿੱਚ ਇਕਦਾਰ ਨਹੀਂ ਹੈ, ਇਹਨਾਂ 'ਚ ਤਮੀਜ਼ ਨਹੀਂ ਹੈ। ਉੱਥੇ ਬਹਰਹਾਲ ਅਜੇ ਤੱਕ ਇਹੋ ਜਿਹੀ ਕੋਈ ਗੱਲ ਨਹੀਂ ਹੋਈ। ਉਹ ਧਾਂਦਲੀ ਕੀਤੀ ਸੀ, ਉਹਨਾਂ ਨੂੰ ਉੱਤੇ ਵੱਟ ਸੀ ਵੀ ਇਹਨੇ ਧਾਂਦਲੀ ਕੀਤੀ ਹੈ, ਅਤੇ ਉਹਨਾਂ ਨੇ ਉਹਦੇ ਮੂੰਹ ਦੇ ਉੱਤੇ ਸਿਆਹੀ ਸੁੱਟ ਦਿੱਤੀ ਅਪੋਜੀਸ਼ਨ ਨੇ। ਅੱਛਾ ਜੀ, ਅਗਲੀ ਆਖਰੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਇਹ ਹੈ ਕਿ ਇਮਰਾਨ ਖਾਨ ਸਾਹਿਬ ਦੀ ਹਦਾਇਤ ਦੇ ਉੱਤੇ ਕਾਫਲਾ ਜਿਹੜਾ ਉਹ ਛੋਟੇ ਸ਼ਹਿਰਾਂ ਤੋਂ 5000 ਤੋਂ ਘੱਟ ਨਹੀਂ ਹੋਣਾ ਚਾਹੀਦਾ, ਅਤੇ ਵੱਡਿਆਂ ਸ਼ਹਿਰਾਂ ਤੋਂ 10,000 ਤੋਂ ਘੱਟ ਨਹੀਂ ਹੋਣਾ ਚਾਹੀਦਾ, ਤਾਂ ਕਿ ਤੁਹਾਡੀ ਜਿਹੜੀ ਉਹ ਗ੍ਰਿਫਤਾਰੀ ਜਿਹੜੀ ਉਹ ਮੁਸ਼ਕਿਲ ਹੋਵੇ, ਕਿਉਂਕਿ ਜਦੋਂ ਬਹੁਤੇ ਲੋਕ ਆਉਂਦੇ ਨੇ ਫਿਰ ਗ੍ਰਿਫਤਾਰ ਕਰਨਾ ਵੀ ਮੁਸ਼ਕਿਲ ਹੁੰਦਾ। ਔਰ ਵੈਸੇ ਵੀ ਜਲਸੇ ਦੇ ਵਿੱਚ ਲੋਕੀ ਬਹੁਤੇ ਚਾਹੀਦੇ ਨੇ, ਲੋਕੀ ਬਹੁਤੇ ਨਿਕਲਣਗੇ ਅਤੇ ਇਹਨਾਂ ਕੋਲੋਂ ਜਾਨ ਛੁੱਟੇਗੀ। ਇਸ ਵਾਸਤੇ ਮੈਂ ਆਪਣੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਪਿੰਡਾਂ ਵਾਲਿਆਂ ਨੂੰ ਸਪੈਸ਼ਲੀ ਇਹ ਪੈਗਾਮ ਦਿੰਦਾ ਹੈ ਕਿ ਅਗਰ ਤੁਸੀਂ ਅਣਖ ਨਾਲ ਜੀਣਾ ਚਾਹੁੰਦੇ ਹੋ, ਇਹ ਜੋ ਕੁਝ ਤੁਹਾਡੇ ਨਾਲ ਹੋ ਰਿਹਾ ਇਹ ਤੋਂ ਬਚਣਾ ਚਾਹੁੰਦੇ ਹੋ, ਅਤੇ 24 ਤਾਰੀਖ ਨੂੰ ਜਿਹੜੀ ਇਮਰਾਨ ਖਾਨ ਨੇ ਤੁਹਾਨੂੰ ਕਾਲ ਦਿੱਤੀ ਹੈ, ਇਮਰਾਨ ਖਾਨ ਨੇ ਤਾਂ ਸਭ ਕੁਝ ਦਾਅ 'ਤੇ ਲਾਤਾ ਹੈ। ਉਹਨੇ ਕੋਈ ਸ਼ੈ ਪਿੱਛੇ ਨਹੀਂ ਜੇ ਛੱਡੀ, ਉਹਨੇ ਆਪਣੇ ਹੱਥ ਦੇ ਵਿੱਚ ਕੋਈ ਸ਼ੈ ਨਹੀਂ ਰੱਖੀ। ਜੋ ਕੁਰਬਾਨੀ ਦੇ ਸਕਦਾ ਸੀ, ਜੋ ਕੁਝ ਉਹ ਲਾ ਸਕਦਾ ਸੀ ਦਾਅ ਦੇ ਉੱਤੇ, ਉਹ ਉਹਨੇ ਲਾ ਦਿੱਤਾ। ਹੁਣ ਕੰਮ ਤੁਹਾਡਾ ਹੈ ਕਿ ਤੁਸੀਂ ਨਿਕਲੋ ਅਤੇ ਨਾਲ ਉਹਦੇ ਮੋਢੇ ਨਾਲ ਮੋਢਾ ਜੋੜੋ ਔਰ ਇਤਜਾਜ ਕਰੋ। ਮੈਨੂੰ ਇੱਥੋਂ ਦਿਓ ਇਜਾਜ਼ਤ, ਰੱਬ ਰੱਖਾ।